ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮੈਂਟੂ ਗੁਸਰੀਆ ਜੀ। ਦੱਸਣਗੇ ਕਿ ਉੱਥੇ ਕੀ ਕੁਛ ਬੀਤ ਰਿਹਾ ਪੰਜਾਬ ਦੇ ਵਿੱਚ, ਉਸ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸਰਜੀਤ ਸਿੰਘ ਜੀ ਕਾਂਗ ਸੈਨੋਜ਼ੇ ਤੋਂ, ਬਲਦੇਵ ਸਿੰਘ ਧਾਲੀਵਾਲ ਹਰੀਨਾ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਛੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੂਬਾ ਸਿਟੀ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਮੈਂਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਖਬਰਾਂ ਵੱਲ ਚੱਲਦੇ ਹਾਂ ਕਿ ਜਿਹੜੀ ਦਿੱਲੀ ਦੇ ਗੈਂਗਰੇਪ ਵਾਲੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਉਸ ਦੇ ਵਿੱਚ ਇੱਕ ਦੋਸ਼ੀ ਸੀਗਾ, ਉਸ ਨੂੰ ਰਿਹਾ ਹੋਣ ਦੀਆਂ ਗੱਲਾਂ, ਤੇ ਹੁਣ ਅਖੀਰ ਨੂੰ ਉਸ ਨੂੰ ਰਿਹਾ ਕਰ ਦਿੱਤਾ ਗਿਆ ਜੀ। ਆਪਾਂ ਕੱਲ ਹੀ ਇਹ ਸਵਾਲ ਉਠਾਇਆ ਸੀ ਕਿ ਜੇਕਰ ਜਿਹੜੀ ਇਹ ਅਰਜ਼ੀ ਪਾਈ ਗਈ ਹੈ ਮਹਿਲਾ ਕਮਿਸ਼ਨ ਵੱਲੋਂ, ਦਿੱਲੀ ਮਹਿਲਾ ਕਮਿਸ਼ਨ ਵੱਲੋਂ ਜਿਹੜੀ ਅਰਜ਼ੀ ਪਾਈ ਗਈ ਹੈ, ਜਿਹਦੀ ਸੁਣਵਾਈ ਅੱਜ ਤੇ ਰੱਖੀ ਗਈ ਹੈ, ਭਾਰਤ ਦੇ ਵਿੱਚ ਜਿਹੜਾ ਸੋਮਵਾਰ ਚੜ੍ਹਨਾ ਉਹਦੀ ਸੁਣਵਾਈ ਰੱਖੀ ਗਈ ਹੈ, ਤੇ ਜੇਕਰ ਇਹ ਅਰਜ਼ੀ ਦੀ ਸੁਣਵਾਈ ਹੁੰਦਿਆਂ ਦੋਸ਼ੀ ਰਿਹਾ ਹੋ ਗਿਆ ਤੇ ਫਿਰ ਕਿਹੜੀ ਪ੍ਰਕਿਰਿਆ ਜਿਹੜੀ ਅਪਣਾਈ ਜਾਏਗੀ, ਕਿਉਂਕਿ ਕਾਨੂੰਨ ਹੈ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਜੁਵੇਨਾਈਲ ਨੂੰ ਜਿਹੜੀ ਰਿਹਾਈ ਤੋਂ ਮਰਹੂਮ ਰੱਖਿਆ ਜਾਵੇ। ਜਦ ਕਿ ਦੂਜੇ ਪਾਸੇ ਹੁਣ ਅਰਜ਼ੀ ਤੇ ਜਿਹੜੇ ਤੱਥ ਦਿੱਤੇ ਗਏ ਕਿ ਇਹਦਾ ਮਾਨਸਿਕ ਤਵਾਜ਼ਨ ਹੈ ਜਿਹੜਾ ਉਹ ਦੇਖਣਾ ਚਾਹੀਦਾ ਹੈ, ਇਹਦੀ ਸੁਰੱਖਿਆ ਦੇਖਣੀ ਚਾਹੀਦੀ ਹੈ, ਜੋ ਵੀ ਤੱਥ ਰੱਖੇ ਗਏ ਆ ਉਹ ਕੋਰਟ ਨੇ ਵਿਚਾਰਨੇ ਆ। ਹੁਣ ਫਿਰ ਉਹੀ ਸਵਾਲ ਅੱਜ ਮੈਂ ਉਠਾਉਣਾ ਜਿਹੜਾ ਕੱਲ ਉਠਾਇਆ ਸੀ, ਕਿਉਂਕਿ ਮੈਨੂੰ ਖਦਸ਼ਾ ਸੀ ਕਿ ਇਹ ਜਿਹੜੀ ਹੈ ਬੜੀ ਦੇਰ ਨਾਲ ਕੀਤੀ ਗਈ ਹੈ ਕਾਰਵਾਈ ਅਰਜ਼ੀ ਦੀ। ਜੇਕਰ ਸਵਾਲਤੀ ਮਾਲਤੀਵਾਲ ਜੀ ਪਹਿਲਾਂ ਅਪਰੋਚ ਕਰਦੇ ਤਾਂ ਸ਼ਾਇਦ ਹੋ ਸਕਦਾ ਸੀ ਕਿ ਇਹ ਰੋਕ ਲੱਗ ਜਾਂਦੀ, ਕੁਛ ਦਿਨ ਹੋਰ ਜਿਹੜਾ ਚਰਚਾ ਚੱਲਦੀ, ਕੋਈ ਕਾਨੂੰਨ ਜਾਂ ਕੁਛ ਨਾ ਕੁਛ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ ਅਦਾਲਤ, ਜਾਂ ਕੋਈ ਗਾਈਡਲਾਈਨ ਜਾਰੀ ਕਰਦੀ। ਪਰ ਜਿਹੜਾ ਇੱਕ ਰਾਤ ਪਹਿਲਾਂ ਕੀਤਾ ਗਿਆ ਤੇ ਤੜਕੇ ਅਗਲੇ ਦਿਨ ਜਿਹੜੀ ਉਹਦੀ ਜਿੱਦਾਂ ਕਹਿ ਸਕਦੇ ਹਾਂ ਕਿ ਤਕਰੀਬਨ ਰਿਹਾਈ ਤੈਅ ਹੋ ਚੁੱਕੀ ਸੀ। ਹੁਣ ਇਹੀ ਸਵਾਲ ਅੱਜ ਮੇਰਾ ਜਿੱਦਾਂ ਕੱਲ ਸੀ ਕਿ ਜੇਕਰ ਦੇਖੋ ਰੋਕ ਲੱਗ ਜਾਂਦੀ ਹੈ, ਸਟੇ ਹੋ ਜਾਂਦਾ ਉਹਦੀ ਰਿਹਾਈ ਤੇ, ਕਿ ਇਹਦੀ ਜਿਹੜੀ ਹੈ ਰਿਹਾਈ ਉਹ ਸਟੇ ਕਰ ਦਿੱਤੀ ਜਾਵੇ, ਤਾਂ ਉਸ ਹਾਲਤ ਦੇ ਵਿੱਚ ਕਿਹੜੀ ਪ੍ਰਕਿਰਿਆ ਅਪਣਾਈ ਜਾਏਗੀ, ਕਿਹੜਾ ਕਾਨੂੰਨ ਉਹਦੇ ਤੇ ਲਾਗੂ ਕਰਕੇ ਉਹਨੂੰ ਰੋਕਿਆ ਜਾਏਗਾ, ਕਿਉਂਕਿ ਉਹਦੀ ਰਿਹਾਈ ਤਾਂ ਆਲਰੇਡੀ ਹੋ ਚੁੱਕੀ ਹੈ, ਉਹ NGO ਦੇ ਕੋਲ ਭੇਜ ਦਿੱਤਾ ਗਿਆ, ਉਹਦੀ ਰਿਹਾਈ ਹੋ ਚੁੱਕੀ ਹੈ, ਤੇ ਉਹਨੂੰ ਵਾਪਸ ਜੇਲ੍ਹ 'ਚ ਲਿਆਉਣ ਲਈ ਕਿਹੜਾ ਕਾਨੂੰਨ ਤਿਆਰ ਕੀਤਾ ਜਾਏਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਦੂਜਾ ਸਵਾਲ ਇਹੀ ਹੈ ਕਿ ਜੇਕਰ ਮਹਿਲਾ ਕਮਿਸ਼ਨ ਨੇ ਅਪਰੋਚ ਕਰਨੀ ਸੀ ਤਾਂ ਇੱਕ ਰਾਤ ਪਹਿਲਾਂ ਜਦੋਂ ਉਹ ਦੋਸ਼ੀ ਦੀ ਰਿਹਾਈ ਜਿਹੜੀ ਤਕਰੀਬਨ ਉਹਦੇ ਲਈ ਜੇਲ੍ਹ ਦੀ ਡਿਊਟੀ ਦਾ ਬੂਹਾ ਖੁੱਲ ਚੁੱਕਾ ਸੀ, ਤਾਂ ਉਦੋਂ ਕੁਝ ਘੰਟੇ ਪਹਿਲਾਂ, ਇੱਕ ਰਾਤ ਪਹਿਲਾਂ ਕੋਰਟ 'ਚ ਜਾਣ ਦੀ ਕੀ ਲੋੜ ਸੀ? ਉਦੋਂ ਹੀ ਜਾਣਾ ਚਾਹੀਦਾ ਸੀ ਜਦੋਂ ਆ 5-7 ਦਿਨ ਪਹਿਲਾਂ ਚਰਚਾ ਚੱਲੀ ਸੀ, ਤਾਂ ਕਿ ਅਦਾਲਤ ਹੈ ਜਿਹੜਾ ਉਹ ਵਿਚਾਰਦਾ ਕਿ ਇਹ ਮਾਮਲਾ ਜਿਹੜਾ ਉਹਦੇ ਤੇ ਕੀ ਫੈਸਲਾ, ਕੀ ਰੁਖ ਹੋ ਸਕਦਾ। ਪਰ ਕੁੱਲ ਮਿਲਾ ਕੇ ਜੇ ਵੇਖੀਏ, ਜਿਨ੍ਹਾਂ ਨੇ ਅੱਜ ਆਪਣੀ ਧੀ ਦਾ ਦਰਦ ਹੰਢਾਇਆ, ਜਿਨ੍ਹਾਂ ਨੇ ਅੱਜ ਆਪਣੀ ਧੀ ਦਾ ਜਿਹੜਾ ਕਾਤਲ ਹੈ, ਜਿਹੜਾ ਮੁੱਖ ਕਾਤਲ ਹੈ, ਜਿਹਨੇ ਉਸ ਮਾਸੂਮ ਦੇ ਨਾਲ, ਉਸ ਅਬਲਾ ਦੇ ਨਾਲ ਸਭ ਤੋਂ ਜ਼ਿਆਦਾ ਕਰੂਰਤਾ ਕੀਤੀ, ਇਹੀ ਦੋਸ਼ੀ ਸੀਗਾ ਉਹ ਜਿਸ ਨੇ ਰੌਡ ਪਾਈ ਉਹਦੇ ਸਰੀਰ ਦੇ ਵਿੱਚ, ਆਂਤੜੀਆਂ ਜਿਹੜੀਆਂ ਉਹਦੀਆਂ ਪਾੜ ਸੁੱਟੀਆਂ, ਮਾਰਨ ਦੀ ਜਿਹੜੀ ਇਹਨੇ ਉਕਸਾਇਆ ਦੂਜੇ ਦੋਸ਼ੀਆਂ ਨੂੰ, ਸਭ ਤੋਂ ਜ਼ਿਆਦਾ ਕਰੂਰਤਾ ਇਹਦੀ ਸੀ। ਤਾਂ ਹੁਣ ਉਹ ਦੋਸ਼ੀ ਹੈ ਜਿਹੜਾ ਜਿਹਦੇ ਤੇ ਖੁਦ ਉਸ ਲੜਕੀ ਨੇ ਇੱਕ ਕਰੂਰਤਾ ਦਾ ਇਲਜ਼ਾਮ ਲਾਇਆ ਸੀ, ਜਦੋਂ ਉਹਨੂੰ ਹੋਸ਼ ਆਈ ਸੀ ਤਾਂ ਸਭ ਤੋਂ ਜ਼ਿਆਦਾ ਉਹਨੇ ਇਹੀ ਜ਼ੋਰ ਦੇ ਕੇ ਕਿਹਾ ਸੀ ਕਿ ਜਿਹੜਾ ਨਾਬਾਲਗ ਦੋਸ਼ੀ ਹੈ, ਜਿਹੜਾ ਸਭ ਤੋਂ ਛੋਟੀ ਉਮਰ ਦਾ ਸੀ, ਉਹਨੇ ਸਭ ਤੋਂ ਜ਼ਿਆਦਾ ਦਰਿੰਦਗੀ ਮੇਰੇ ਨਾਲ ਕੀਤੀ ਹੈ। ਸੋ ਉਹਦਾ ਜਿਹੜਾ ਮੁੱਖ ਦੋਸ਼ੀ ਹੈ ਉਹ ਸਭ ਤੋਂ ਪਹਿਲਾਂ ਆ ਜਾਣਾ ਉਹਨਾਂ ਮਾਪਿਆਂ ਲਈ ਬਹੁਤ ਜ਼ਿਆਦਾ ਹੈ ਜਿਹੜਾ ਸਮਾਂ ਬਹੁਤ ਜ਼ਿਆਦਾ ਭਿਆਨਕਤਾ ਵਾਲਾ, ਕਿਉਂਕਿ ਇੱਕ ਭਿਆਨਕਤਾ ਉਹਨਾਂ ਨੇ ਪਹਿਲਾਂ ਹੰਢਾਈ ਔਰ ਦੂਸਰੀ ਭਿਆਨਕਤਾ 3 ਸਾਲਾਂ ਬਾਅਦ ਹੀ ਅੱਜ ਉਹਨਾਂ ਦੇ ਦਰਵਾਜ਼ੇ ਤੇ ਫੇਰ ਆ ਗਈ। ਪਰ ਜਿਹੜਾ ਦੁਖਦ ਮਾਮਲਾ ਹੈ ਉਹ ਇਸ ਤਸਵੀਰ ਦਾ ਜਿਹੜਾ ਪਹਿਲੂ ਹੈ ਉਹ ਇਹ ਰਿਹਾ ਕਿ ਕੱਲ ਜੰਤਰ ਮੰਤਰ ਤੇ ਉਹ ਰਿਹਾਈ ਦੇ ਖਿਲਾਫ ਮਾਪੇ ਗਏ ਉਸ ਕੁੜੀ ਦੇ, ਤਾਂ ਉੱਥੇ ਉਹਨਾਂ ਨੂੰ ਬਹਿਣ ਨਹੀਂ ਦਿੱਤਾ ਗਿਆ। ਜੋ ਇੰਡੀਆ ਗੇਟ ਤੇ ਗਏ ਤਾਂ ਉੱਥੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਹੋ ਜਿਹਾ ਵਤੀਰਾ ਹੋ ਰਿਹਾ ਕਿ ਜਿਨ੍ਹਾਂ ਦੀਆਂ ਧੀਆਂ ਨੋਚੀਆਂ ਜਾ ਰਹੀਆਂ ਉਹਨਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ, ਤੇ ਜਿਨ੍ਹਾਂ ਨੇ
ਜਿਨ੍ਹਾਂ ਨੇ ਕਰੂਰਤਾ ਕੀਤੀ, ਦਰਿੰਦਗੀ ਕੀਤੀ, ਉਹਨਾਂ ਨੂੰ ਮਾਮੂਲੀ ਸਜ਼ਾ ਦੇ ਕੇ ਛੱਡਿਆ ਜਾ ਰਹੀ ਹੈ। ਸੋ ਮੈਂ ਫਿਰ ਇੱਕ ਵਾਰ ਕਹਾਂਗਾ ਕਿ ਇਸ ਮੁਲਕ ਦੇ ਲੋਕਾਂ ਨੂੰ, ਆਵਾਮ ਨੂੰ ਇਸ ਚੀਜ਼ ਤੇ ਜ਼ੋਰ ਦੇਣਾ ਚਾਹੀਦਾ। ਜਿਹੜੇ ਕਾਨੂੰਨ ਘਾੜੇ ਆ, ਪਹਿਲੀ ਗੱਲ ਤੇ ਉਹਨਾਂ ਨੂੰ ਆਪ ਇਹਨਾਂ ਮਾਪਿਆਂ ਦੀ ਜਗ੍ਹਾ ਤੇ ਰੱਖ ਕੇ ਸੋਚਣਾ ਚਾਹੀਦਾ, ਜੇਕਰ ਸਾਡੀ ਧੀ ਭੈਣ ਨਾਲ ਏਦਾਂ ਹੋਇਆ ਹੋਵੇ ਤੇ ਦੋਸ਼ੀ ਹੈ ਜਿਹੜਾ 3 ਸਾਲਾਂ ਬਾਅਦ ਆ ਕੇ ਫਿਰ ਸਾਡੇ ਸਾਹਮਣੇ ਮੁੱਛਾਂ ਨੂੰ ਵੱਟ ਚਾੜੇ ਤੇ ਕਿਹੋ ਜਿਹਾ ਉਦੋਂ ਮਾਹੌਲ ਬਣੇਗਾ। ਦੂਜੀ ਗੱਲ ਕਿ ਇਸ ਮੁਲਕ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਜਿਹੜਾ ਅਪਰਾਧ ਆ, ਉਹ ਅਪਰਾਧ ਉਹਦੇ ਲਈ ਚੋਰ ਮੋਰੀ ਜਿਹੜੀ ਇਹ ਬਾਲ ਅਪਰਾਧ ਹੈ ਉਹਦੇ ਲਈ ਬੰਦ ਕੀਤੀ ਜਾਵੇ। ਉਮਰ ਦਾ ਜਿਹੜਾ ਤਕਾਜ਼ਾ 18 ਸਾਲ ਵਾਲਾ ਰੱਖਿਆ ਹੋਇਆ, ਜਦ ਕਿ ਹੋਣਾ ਇਹੀ ਚਾਹੀਦਾ ਇਹਨਾਂ ਮਾਮਲਿਆਂ 'ਚ ਕਿ ਜਿਹੜੀ ਇਨਸਾਨ ਦੀ ਉਸ ਸਮੇਂ ਦੀ ਅਪਰਾਧ ਕਰਨ ਦੀ ਸਥਿਤੀ ਹੈ, ਪਰਿਸਥਿਤੀ ਹੈ ਜਿਹੜੀ ਉਹਦੇ ਆਲੇ ਦੁਆਲੇ ਕਿ ਕਿਹਨਾਂ ਹਾਲਾਤਾਂ 'ਚ ਉਹ ਕ੍ਰਾਈਮ ਕਰਦਾ, ਇਹ ਦੇਖਿਆ ਜਾਵੇ। ਹੁਣ ਇਹ ਦੇਖੋ, ਇੱਕ ਬੱਚਾ, ਮੈਂ ਕੱਲ ਵੀ ਜਿੱਦਾਂ ਕਿਹਾ ਸੀ, ਇੱਕ ਬੱਚਾ ਹੈ ਉਹ ਖੇਡਦਾ ਅਚਨਚੇਤ ਕਿਸੇ ਨੂੰ ਛੁਰੀ ਮਾਰ ਪੈਂਦਾ ਤੇ ਅਸੀਂ ਕਹਾਂਗੇ ਕਿ ਕੋਈ ਗੱਲ ਨਹੀਂ ਜੀ, ਇਹਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਸਾਰੀ ਉਮਰ ਪਈ ਹੈ। ਪਰ ਇੱਕ ਬੱਚਾ 14-15 ਸਾਲ ਦਾ ਉਹ ਛੁਰੀ ਖਰੀਦ ਕੇ ਲਿਆਉਂਦਾ ਬਾਜ਼ਾਰ ਦੇ ਵਿੱਚੋਂ, ਤੈਅ ਕਰਦਾ ਕਿ ਇਹਨੂੰ ਇੱਥੇ ਮਾਰ ਕੇ ਮੈਂ ਮਾਰ ਦੇਣਾ, ਇਸ ਕੰਮ ਲਈ ਮਾਰ ਦੇਣਾ, ਤਾਂ ਉਹ ਅਸੀਂ ਉਸ ਅਣਭੋਲ ਪੁਣੇ ਕ੍ਰਾਈਮ ਦੇ ਨਾਲ ਨਹੀਂ ਜੋੜ ਸਕਦੇ, ਉਹਦੀ ਤੁਲਨਾ ਨਹੀਂ ਕਰ ਸਕਦੇ। ਸੋ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਕਿ ਜੇਕਰ ਅਣਭੋਲ ਪੁਣੇ 'ਚ ਜਿਹੜੀ ਭੋਲੀ ਪ੍ਰਵਿਰਤੀ ਹੈ ਉਹਦੇ 'ਚ ਹੋ ਜਾਂਦਾ ਕ੍ਰਾਈਮ, ਤਾਂ ਉਹਦੇ ਲਈ ਅੱਡ ਤਕਾਜ਼ਾ ਹੋਵੇ ਤੇ ਜਿਹੜਾ ਇਹੋ ਜਿਹਾ ਅਪਰਾਧੀ ਹੈ, ਜਿਹੜਾ ਮਿੱਥ ਕੇ, ਜਿਹੜਾ ਜਾਣ ਬੁੱਝ ਕੇ, ਜਿਹਨੂੰ ਪਤਾ ਹੈ ਕਿ ਇਹਦੇ ਕ੍ਰਾਈਮ ਦੇ ਸਿੱਟੇ ਨਿਕਲਣਗੇ ਫਿਰ ਵੀ ਅੰਜਾਮ ਦਿੰਦਾ, ਤਾਂ ਉਹਦੇ ਲਈ ਪੈਮਾਨਾ ਜਿਹੜਾ ਵੱਖਰਾ ਹੋਣਾ ਚਾਹੀਦਾ। ਪਰ ਅਫਸੋਸ ਇਹੀ ਹੈ ਕਿ ਜਿਨ੍ਹਾਂ ਨੇ ਪੈਮਾਨੇ ਬਣਾਉਣੇ ਸੀ ਉਹ ਪਤਾ ਨਹੀਂ ਕਿੱਥੋਂ ਗਾਨੇ ਬਣਾਉਂਦੇ ਰਹੇ। 3 ਸਾਲਾਂ ਦੇ ਵਿੱਚ ਇਸ ਸੰਬੰਧੀ ਉਹ ਕਾਨੂੰਨ ਜਿਹੜਾ ਡਰਾਫਟ ਤਿਆਰ ਹੋਇਆ ਸੀ ਉਹਨੂੰ ਅਮਲੀ ਰੂਪ ਹੀ ਨਹੀਂ ਦੇ ਸਕੇ। ਅੱਜ ਬਿਲਕੁਲ ਹੋਰ ਵੀ ਕੇਸ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਣੇ ਜਿਨ੍ਹਾਂ ਵੱਲ ਖਿਆਲ ਹੀ ਨਹੀਂ ਕੀਤਾ ਜਾਂਦਾ। ਤੇ ਅੱਗੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਬੀਜੇਪੀ ਤੇ ਜਿਹੜੇ ਲੱਗਦੇ ਨੇ ਜੀ ਦੋਸ਼, ਤੇ ਉਹ ਦੋਸ਼ਾਂ ਲੱਗਦਿਆਂ ਦੇ ਵਿੱਚ ਬੀਜੇਪੀ ਦੀ ਹੀ ਕੀਰਤੀ ਆਜ਼ਾਦ ਨੇ ਅੱਜ ਕਈ ਭ੍ਰਿਸ਼ਟਾਚਾਰ ਦੇ ਅੰਦਰੋਂ ਭੇਤ ਖੋਲ੍ਹੇ ਨੇ। ਮੈਂ ਅਰੁਣ ਜੇਤਲੀ ਦੀ ਕੁੰਡਲੀ ਫਰੋਲਦਾ ਹੁੰਦਾ ਸੀ ਕਿ ਅਰੁਣ ਜੇਤਲੀ ਕੋਲ ਕਿਹੜੀ ਗਿੱਦੜ ਸਿੰਘੀ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚੋਂ ਹਾਰ ਗਿਆ, ਬੁਰੀ ਤਰ੍ਹਾਂ ਕੰਡ ਲਵਾ ਕੇ ਦਿੱਲੀ ਗਿਆ ਤੇ ਦਿੱਲੀ ਵਾਲਿਆਂ ਨੇ ਫੇਰ ਇਹਦੀ ਕੁੰਡਲੀ ਜਿਹੜੀ ਖਜ਼ਾਨੇ ਤੇ ਮਰਵਾ ਦਿੱਤੀ। ਇਹਦੇ ਕੋਲ ਕਿਹੜੀ ਕਲਾ, ਕਿਹੜੀ ਯੋਗਤਾ। ਪਰ ਜਿਵੇਂ ਜਿਵੇਂ ਹੁਣ DDC ਵਾਲਾ ਕਿੱਸਾ ਸਾਹਮਣੇ ਆਇਆ ਕਿ ਅਰੁਣ ਜੇਤਲੀ ਦੀ ਪ੍ਰਧਾਨਗੀ 'ਚ ਉੱਥੇ ਕੀ ਹੁੰਦਾ ਰਿਹਾ, ਉਹ ਹੁਣ ਸਾਰੇ ਸੰਸ਼ੇ ਜਿਹੜੇ ਸਾਫ਼ ਹੁੰਦੇ ਜਾ ਰਹੇ ਕਿ ਵਾਕਈ ਇਹ ਜੇਤਲੀ ਸਾਹਿਬ ਕੋਲ ਕੋਈ ਇਹ ਵੀ ਕਲਾ ਹੈ, ਇਹੀ ਕਲਾ ਹੈ ਕਿ ਜਿਹੜਾ ਇੱਕ ਲੈਪਟਾਪ ਆ ਜਿਹਦੀ ਕੀਮਤ 15-16 ਹਜ਼ਾਰ ਹੈ ਭਾਰਤ ਦੇ ਬਾਜ਼ਾਰ 'ਚ, ਉਹ ਲੈਪਟਾਪ ਇੱਕ ਦਿਨ ਦਾ ਉਹਦਾ ਕਿਰਾਇਆ, ਜਿਹੜਾ ਇੱਕ ਦਿਨ ਦਾ ਰੈਂਟ ਹੈ ਜਿਹੜਾ ਉਹਦਾ 16,900 ਰੁਪਈਆ ਦਿੱਤਾ ਜਾ ਰਿਹਾ। ਜਿਹੜਾ ਪ੍ਰਿੰਟਰ ਬਾਜ਼ਾਰ ਦੇ ਵਿੱਚ 2,000 ਦਾ, ਉਹਦਾ ਰੈਂਟ ਇੱਕ ਦਿਨ ਦਾ ਜਿਹੜਾ 3,000 ਰੁਪਇਆ ਭਰਿਆ ਜਾ ਰਿਹਾ। ਸੋ ਹੁਣ ਪਤਾ ਲੱਗਿਆ ਕਿ ਇਹੀ ਯੋਗਤਾ ਹੈ ਜਿਹੜੀ ਸਰਕਾਰ ਨੇ ਵੇਖੀ ਕਿ ਹਾਰੇ ਹੋਏ ਬੰਦੇ ਨੂੰ ਖਜ਼ਾਨਾ ਮੰਤਰੀ ਬਣਾ ਦਿੱਤਾ, ਕਿਉਂਕਿ ਖਜ਼ਾਨੇ ਦੀ ਵਰਤੋਂ ਹੈ ਜਿਹੜੀ ਬੜੀ ਸੋਚ ਸਮਝ ਕੇ ਕਰਦੇ ਆ। ਸੋ ਜਿਹੜਾ 16,000 ਦਾ ਨਵਾਂ ਲੈਪਟਾਪ ਆ ਜਾਂਦਾ ਉਹ ਕਿਰਾਏ ਤੇ ਹੀ 16,000 ਦਾ ਲੈ ਲੈਂਦੇ ਆ। ਇਹ ਜਿਹੜੇ ਖੁਲਾਸੇ ਆ ਇਹ ਅਸੀਂ ਤੁਸੀਂ ਨਹੀਂ ਕੀਤੇ, ਇਹ ਇਹਨਾਂ ਦੇ ਸਾਥੀ ਕੀਰਤੀ ਆਜ਼ਾਦ, ਵੈਸੇ ਤੇ ਉਹਦਾ ਨਾਂ ਹੈ ਕੀਰਤੀ ਆਜ਼ਾਦ, ਕੀਰਤੀ ਦਾ ਮਤਲਬ ਹੁੰਦਾ ਕਿਰਤ, ਆਜ਼ਾਦ ਦਾ ਮਤਲਬ ਹੁੰਦਾ ਕਿਸੇ ਦਾ ਭੈ, ਕਿਸੇ ਦੀ ਗੁਲਾਮੀ ਨਾ ਮੰਨਣ ਵਾਲਾ। ਤਾਂ ਇਸ ਬੰਦੇ ਨੇ ਵਾਕਈ ਆਪਦੇ ਨਾਂ ਦੀ ਲੱਜ ਪਾ ਲਈ ਹੈ, ਕਿਰਤ ਵੀ ਕੀਤੀ ਸੱਚ ਦੀ ਔਰ ਆਜ਼ਾਦੀ ਦੇ ਨਾਲ ਉਹਨੂੰ ਬਿਆਨਿਆ ਵੀ। ਕੀਰਤੀ ਆਜ਼ਾਦ ਨੇ ਕਹਿ ਦਿੱਤਾ ਇੱਥੋਂ ਤੱਕ, ਹਾਲਾਂਕਿ ਜੇਤਲੀ ਦਾ ਉਹਨੇ ਪਰਸਨਲੀ ਉਹਦਾ ਨਾਂ ਨਹੀਂ ਲਿਆ, ਪਰ ਕਿਉਂਕਿ ਉਹ ਪਾਰਟੀ ਦੇ ਵਿੱਚ ਇਸ ਕਰਕੇ ਨਾਂ ਨਹੀਂ ਲਿਆ, ਪਰ ਉਸਨੇ ਸਾਰਾ ਭਾਂਡਾ ਭੰਨ ਕੇ ਅੰਤ 'ਚ ਇਹ ਗੱਲ ਕਹਿ ਦਿੱਤੀ ਕਿ 2012 ਦੇ ਵਿੱਚ ਮੈਂ ਅਰੁਣ ਜੇਤਲੀ ਨੂੰ ਜਾ ਕੇ ਸਾਰਾ ਕਿੱਸਾ ਜਦੋਂ ਸੁਣਾ ਵੀ ਦਿੱਤਾ, ਸਾਰੇ ਤੱਥ ਵੀ ਦੇ ਦਿੱਤੇ, ਸਬੂਤ ਵੀ ਦੇ ਦਿੱਤੇ, ਪਰ ਜੇਤਲੀ ਸਾਹਿਬ ਦੇ ਬੁੱਲ ਜਿਹੜੇ ਆ ਉਹ ਮਾਸਾ ਵੀ ਨਹੀਂ ਹਿੱਲੇ, ਉਹਨਾਂ ਨੇ ਹੱਥ ਤੋਂ ਹੱਥ ਨਹੀਂ ਚੱਕਿਆ, ਕੁਝ ਵੀ ਨਹੀਂ ਕੀਤਾ। ਜਿਹੜੀ ਧਾਂਦਲੀਆਂ ਦਾ ਦੌਰ ਸੀ ਉਹ ਚੱਲਦਾ ਰਿਹਾ, ਪਰ ਧਾਂਦਲੀਆਂ ਦਾ ਦੌਰ ਕਿਸ ਪੈਮਾਨੇ ਤੇ ਚੱਲਿਆ ਸਾਰੇ ਹੀ ਜਾਣਦੇ ਆ। ਮੈਂ ਦੇਖ ਰਿਹਾ ਸੀ ਜੀ ਸਟੇਡੀਅਮਾਂ ਦੀ ਜਿਹੜੀ ਕਾਸਟ ਆਈ ਹੈ, ਆਪਣੇ ਇੰਡੀਆ ਦੇ ਵਿੱਚ 2 ਐਸੇ ਸਟੇਡੀਅਮ ਨੇ ਜਿਹੜੇ ਵਿਸ਼ਵ ਦੇ ਸਟੇਡੀਅਮਾਂ ਦੇ ਵਿੱਚ, ਵਿਸ਼ਵ ਦੇ ਚੋਟੀ ਦੇ ਸਟੇਡੀਅਮਾਂ ਦੇ ਵਿੱਚ ਇੱਕ ਨੇ, ਇੱਕ ਹੈ ਨਾਗਪੁਰ ਦਾ ਔਰ ਦੂਸਰਾ ਹੈ ਧਰਮਸ਼ਾਲਾ ਦਾ। ਇਹ ਦੋਵੇਂ ਸਟੇਡੀਅਮ ਹੈ, ਇਹਨਾਂ ਦੀ ਜਿਹੜੀ ਲਾਗਤ ਹੈ, ਕਾਸਟ ਆ, ਉਹ ਦੇਖੋ, ਉਹ ਹੈ ਧਰਮਸ਼ਾਲਾ ਵਾਲੇ ਦੀ 20 ਕਰੋੜ ਔਰ ਨਾਗਪੁਰ ਵਾਲੇ ਦੀ 24 ਕਰੋੜ। ਜਦ ਕਿ ਜਿਹੜਾ ਫਿਰੋਜ਼ ਸ਼ਾਹ ਕੋਟਲਾ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦਾ ਬਣਾ ਦਿੱਤਾ ਜਿਵੇਂ ਮਾਚਿਸ ਦੀਆਂ ਤੀਲਾਂ ਰੱਖੀਆਂ ਹੋਣ, ਏਡਾ ਭੀੜਾ ਉਹ ਬਣਾਇਆ, ਉੱਥੇ ਖੇਡਣ ਨੂੰ ਇਹਨਾਂ ਦੇ ਖਿਡਾਰੀ ਤਿਆਰ ਨਹੀਂ, ਖੁਦ ਭਾਰਤ ਦੇ 2 ਟੀਮਾਂ ਵੀ ਜਵਾਬ ਦੇ ਗਈਆਂ ਸੀ। ਉਹ ਸਟੇਡੀਅਮ ਇਹਨਾਂ ਨੇ
ਜਿਹਦਾ ਐਸਟੀਮੇਟ 24 ਕਰੋੜ ਲਾ ਕੇ 114 ਕਰੋੜ ਚ ਬਣਾ ਦਿੱਤਾ। ਯਾਨੀ ਪੂਰੇ ਭਾਰਤ ਦੇ ਵਿੱਚ ਉਹ ਐਸੀ ਕੀਮਤ ਨਹੀਂ ਸਟੇਡੀਅਮ ਦੀ ਜਿਹੜੀ ਜੇਤਲੀ ਜੀ ਦੇ ਰਾਜ ਦੇ ਵਿੱਚ ਉੱਥੇ ਲਾਈ ਗਈ। ਸੋ ਇਹ ਮਾਮਲਾ ਬੜਾ ਗੰਭੀਰ ਹੈ, ਕਿਉਂਕਿ ਕੀਰਤੀ ਆਜ਼ਾਦ ਨੇ ਸਾਰੇ ਖੁਲਾਸੇ ਕਰ ਦਿੱਤੇ ਕਿ ਕਿਸ ਤਰ੍ਹਾਂ ਫਰਜ਼ੀ ਕੰਪਨੀਆਂ ਖੜੀਆਂ ਕਰਕੇ ਫਰਜ਼ੀ ਬਿੱਲਾਂ ਤੇ ਉਹਨਾਂ ਨੂੰ ਭੁਗਤਾਨ ਕੀਤੇ ਗਏ, ਕਿਸ ਤਰ੍ਹਾਂ ਆਪ ਹੀ ਕੇਸ ਕਰਾ ਦਿੱਤੇ ਮਾਣਹਾਨੀ ਦੇ ਤੇ ਆਪ ਹੀ ਵਕੀਲਾਂ ਦੀਆਂ ਫੀਸਾਂ ਦਿੱਤੀਆਂ, ਬਹੁਤ ਕੁਝ ਉਸਨੇ ਕੱਢ ਦਿੱਤਾ ਹੈ। ਔਰ ਕੀਰਤੀ ਆਜ਼ਾਦ ਨੇ ਸੰਸਦ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਉਠਾ ਦਿੱਤਾ ਸੀ ਜਦੋਂ ਇਹਨਾਂ ਦੀ ਸਰਕਾਰ ਬਣੀ। ਸੋ ਹੁਣ ਇਹ ਅਰੁਣ ਜੇਤਲੀ ਸਾਹਿਬ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਕਹਿੰਦੇ ਕਿ ਮੈਂ ਤੁਹਾਨੂੰ ਮਾਣਹਾਨੀ ਦਾ ਮੁਕੱਦਮਾ ਕਰਕੇ ਤੁਹਾਨੂੰ ਨਕੀਰਾਂ ਕਢਾਊਂਗਾ ਨੱਕ ਦੇ ਨਾਲ ਤੁਹਾਡੀਆਂ, ਪਰ ਜਿਹੜਾ ਉਹਨਾਂ ਦਾ ਆਪਣਾ ਸੰਸਦ ਹੈ ਉਹਦੇ ਬੋਲਾਂ ਤੇ ਉਹ ਚੁੱਪ ਨੇ। ਸੋ ਇਹ ਅਰੁਣ ਜੇਤਲੀ ਲਈ ਸਮਾਂ ਜਿਹੜਾ ਉਹ ਆਪਣੇ ਆਪ ਦੇ ਵਿੱਚ ਮੁਸ਼ਕਲਾਂ ਵਾਲਾ, ਕਿਉਂਕਿ ਕੱਲ ਦਿੱਲੀ ਦੇ ਚੀਫ ਮਿਨਿਸਟਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਗੋਪਾਲ ਸੁਬਰਾਮਨੀਅਮ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕਰ ਦਿੱਤਾ। ਜਲਦੀ ਉਹ ਜਾਂਚ ਹੋਏਗੀ ਔਰ ਕੇਜਰੀਵਾਲ ਦੀ ਜਾਂਚ ਕਿਸ ਤਰ੍ਹਾਂ ਦੀ ਹੋਏਗੀ ਉਹ ਇਹਨਾਂ ਨੂੰ ਪਹਿਲਾਂ ਹੀ ਖਟਕ ਜਾਣਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਜਾਂਚ ਕਰੇਗਾ ਉਹ। ਬਿਲਕੁਲ ਜੀ, ਬਾਲ ਤੋਂ ਖਾਲਾ ਲਾਊਗਾ। ਤੇ ਅੱਗੇ ਆਪਾਂ ਅਬੋਹਰ ਕਾਂਡ ਦੀ ਵੀ ਗੱਲ ਕੀਤੀ ਸੀ ਕਿ ਅਬੋਹਰ ਕਾਂਡ ਦੇ ਵਿੱਚ ਜਿਹੜਾ ਦੋਸ਼ੀ ਸੀ ਅਮਿਤ ਡੋਡਾ ਗ੍ਰਿਫਤਾਰ ਕਰ ਲਿਆ ਗਿਆ। ਹਾਂਜੀ, ਅਮਿਤ ਡੋਡਾ ਜਿਹੜਾ ਆ ਇਹਨੂੰ 2 ਨੰਬਰ ਦਾ ਨਾਮਜ਼ਦ ਦੋਸ਼ੀ ਆਪਾਂ ਕਹਿ ਸਕਦੇ ਹਾਂ, ਕਥਿਤ ਦੋਸ਼ੀ ਕਹਿ ਸਕਦੇ ਹਾਂ, ਕਿਉਂਕਿ ਸ਼ਿਵਲਾਲ ਡੋਡਾ ਦਾ ਭਤੀਜਾ ਹੋਣ ਦੇ ਨਾਤੇ ਸਭ ਤੋਂ ਜ਼ਿਆਦਾ ਇਹਦੇ ਤੇ ਨਜ਼ਰ ਲੱਗੀ ਸੀ ਕਿ ਕਦੋਂ ਉਹ ਸਰੈਂਡਰ ਕਰੇਗਾ ਜਾਂ ਉਹਦੀ ਗ੍ਰਿਫਤਾਰੀ ਹੋਏਗੀ। ਕੱਲ ਸੋ ਉਹਨੇ ਸਰੈਂਡਰ ਕਰ ਦਿੱਤਾ ਹੈ, ਪਰ ਸਰੈਂਡਰ ਹੋਣ ਤੋਂ ਬਾਅਦ ਉਹਨੇ ਇੱਕ ਨਵਾਂ ਸੱਪ ਕੱਢ ਮਾਰਿਆ। ਉਹ ਕਹਿੰਦਾ ਜੀ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਮੈਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਮੀਤ ਸੋਢੀ ਦੇ ਨਾਲ ਬਿਜ਼ਨਸ ਮੀਟਿੰਗ ਸੀ ਦਿੱਲੀ। ਸੋ ਜਿਹੜੀ ਕਾਂਗਰਸ ਬਠਿੰਡਾ ਰੈਲੀ 'ਚ ਕੈਪਟਨ ਜਿਹੜੀ ਕਾਂਗਰਸ ਦੇ ਰਾਹੀਂ ਕੈਪਟਨ ਕਹਿ ਰਿਹਾ ਸੀ ਕਿ ਅਬੋਹਰ 'ਚ ਇਹ ਹੋਇਆ ਉਹ ਹੋਇਆ, ਤਾਂ ਉਸ ਸਮੇਂ ਉਹਦਾ ਜਿਹੜਾ ਵਿਧਾਇਕ ਸੀ ਉਹਦੀ ਕੰਧ ਦੇ ਪਿੱਛੇ ਬੈਠਾ ਤਾੜੀਆਂ ਮਾਰ ਰਿਹਾ ਸੀ, ਜਿਹੜਾ ਦਿੱਲੀ ਦੇ ਵਿੱਚ ਇਸ ਅਮਿਤ ਦੇ ਨਾਲ ਮੀਟਿੰਗ ਕਰਦਾ ਸੀ। ਕਿਉਂਕਿ ਕੱਲ ਉਹਨੇ ਪੁਸ਼ਟੀ ਵੀ ਕਰ ਦਿੱਤੀ ਰਾਣਾ ਗੁਰਮੀਤ ਸੋਢੀ ਨੇ ਕਿ ਹਾਂ ਮੈਂ ਉਸ ਮੀਟਿੰਗ ਦੇ ਵਿੱਚ ਸੀ, ਪਰ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ। ਪਰ ਇੱਕ ਗੱਲ ਤੈਅ ਹੋ ਗਈ ਕਿ ਜਿਹੜੀ ਕਾਂਗਰਸ ਕਹਿੰਦੀ ਸੀ ਕਿ ਸ਼ਿਵਲਾਲ ਦੇ ਇਕੱਲੇ ਅਕਾਲੀਆਂ ਦੇ ਨਾਲ ਹੈ ਨੇ ਰਿਸ਼ਤੇ, ਸਾਡੇ ਨਾਲ ਨਹੀਂ ਹੈ, ਉਹ ਗੱਲ ਸਾਫ਼ ਹੋ ਗਈ ਕਿ ਪਰਦੇ ਦੇ ਪਿੱਛੇ ਇਹ ਸਾਰੀ ਦਾਲ ਹੀ ਕਾਲੀ ਹੈ। ਕਾਰੋਬਾਰ ਸਾਰਿਆਂ ਦੇ ਸਾਂਝੇ ਸੰਯੁਕਤ ਰੂਪ ਦੇ ਵਿੱਚ ਪੌਂਟੀ ਚੱਡਾ ਤੋਂ ਲੈ ਕੇ ਰਾਣਾ ਗੁਰਮੀਤ ਸੋਢੀ ਤੱਕ ਸ਼ਿਵਲਾਲ ਦੇ ਜਿਹੜੇ ਰਿਸ਼ਤੇ ਸਾਫ਼ ਹੋ ਚੁੱਕੇ ਆ। ਸੋ ਹੁਣ ਕਾਂਗਰਸ ਵੀ ਉਸੇ ਕਤਾਰ 'ਚ ਆ ਗਈ ਕਿ ਜਿਹੜੀ ਨਜ਼ਦੀਕੀ ਹੈ ਉਹ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ, ਸ਼ਿਵਲਾਲ ਦੀ ਨਹੀਂ, ਸਾਰਿਆਂ ਨਾਲ ਹੀ ਹੈ, ਕਿਉਂਕਿ ਜਿਨ੍ਹਾਂ ਦੇ ਕਾਰੋਬਾਰ ਹੈ ਉਹਨਾਂ ਦਾ ਉਹ ਸਾਥੀ ਹੈ। ਸੋ ਇਸ ਮਾਮਲੇ 'ਚ ਕਾਂਗਰਸ ਨੂੰ ਵੀ ਅਸੀਂ ਹੁਣ ਕਹਿ ਸਕਦੇ ਹਾਂ ਕਿ ਉਹ ਨਿਰੇ ਪੂਰੇ ਸਵਾਲ ਹੀ ਨਹੀਂ ਕਰੇਗੀ, ਉਹ ਜਵਾਬ ਵੀ ਦੇਗੀ। ਤੇ ਦੂਜੇ ਪਾਸੇ ਜੇ ਮੰਨ ਲਈਏ ਅਮਿਤ ਡੋਡਾ ਜਿਹੜਾ ਉਸ ਸਮੇਂ ਮੀਟਿੰਗ ਦੇ ਵਿੱਚ ਸੀ ਤਾਂ ਉਹ ਬਰੀ ਨਹੀਂ ਹੋ ਸਕਦਾ, ਇਸ ਆਧਾਰ ਤੇ ਉਹ ਦੋਸ਼ ਮੁਕਤ ਨਹੀਂ ਹੋ ਸਕਦਾ, ਕਿਉਂਕਿ ਫੋਨ ਤੇ ਕਿਸੇ ਵੀ ਕੋਨੇ 'ਚੋਂ ਖੜ ਕੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ ਖੜ ਕੇ ਕਿਸੇ ਨੂੰ ਕਰ ਸਕਦੇ ਹੋ, ਔਰ ਫੋਨ ਕਰਨ ਦਾ ਹੀ ਉਹਦੇ ਤੇ ਦੋਸ਼ ਲੱਗਾ ਹੈ। ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਿਵਲਾਲ ਬਾਰੇ ਹੁਣ ਇੱਕ ਖੁਲਾਸਾ ਹੋ ਰਿਹਾ, ਕਿਉਂਕਿ ਚਲੋ ਅਮਿਤ ਨਾਲ ਜੋ ਹੁਣ ਕਰਨਾ ਹੈ ਉਹ ਅਦਾਲਤ ਨੇ ਕਰਨਾ ਔਰ ਕਾਨੂੰਨ ਆਪਦੇ ਹਿਸਾਬ ਨਾਲ ਕੰਮ ਕਰੇਗਾ, ਪਰ ਮਸਲਾ ਉੱਥੇ ਅਟਕਿਆ ਹੋਇਆ ਕਿ ਸ਼ਿਵਲਾਲ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ। ਸ਼ਿਵਲਾਲ ਬਾਰੇ ਹੁਣ ਇਹ ਖੁਲਾਸਾ ਹੋ ਰਿਹਾ ਹੈ ਕਿ ਜਦੋਂ ਘਟਨਾ ਵਾਪਰੀ, ਘਟਨਾ ਤੋਂ ਅਗਲੇ ਦਿਨ ਸ਼ਿਵਲਾਲ ਹੈ ਜਿਹੜਾ ਉਹ ਵਿਕਟਮਸ ਦੇ ਘਰਾਂ 'ਚ ਜਾਂਦਾ ਹੈ, ਉੱਥੇ ਮਿਲਦਾ ਹੈ ਉਹਨਾਂ ਦੇ ਨਾਲ, ਉਹ ਉੱਥੋਂ ਮਿਲ ਕੇ ਉਸ ਤੋਂ ਬਾਅਦ ਉਹਨੂੰ 20 ਤਰੀਕ ਨੂੰ ਆ ਜਿਹੜਾ ਦਿਨ ਲੰਘ ਕੇ ਗਿਆ ਚੰਡੀਗੜ੍ਹ ਵੀ ਵੇਖਿਆ ਗਿਆ। ਸੋ ਉਹ ਸ਼ਿਵਲਾਲ ਹੈ ਜਿਹੜਾ ਉਹ ਆਰਾਮ ਨਾਲ ਪੰਜਾਬ ਦੇ ਵਿੱਚ ਵਿਚਰਦਾ ਫਿਰਦਾ ਰਿਹਾ। ਉਹਨੂੰ ਗ੍ਰਿਫਤਾਰ ਕੀ ਕਰਨਾ ਸੀ, ਉਲਟਾ ਉਹਦੇ ਜਿਹੜੇ ਗੋਦਾਮ ਸੀ, ਜਿਹੜੇ ਠੇਕੇ ਸੀ, ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰ ਦਿੱਤੀ ਗਈ। ਪਰ ਹੁਣ ਪੰਜਾਬ ਪੁਲਿਸ ਕਹਿੰਦੀ ਕਿ ਜਲਦੀ ਸ਼ਿਵਲਾਲ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਤੇ ਸ਼ਿਵਲਾਲ ਦੱਸੋ ਗਿਆ ਹੀ ਕਿੱਥੇ, ਕਿਉਂਕਿ ਸ਼ਿਵਲਾਲ ਦੇ ਨਾਲ ਜਿਹੜੇ ਗਨਮੈਨ ਹੈ ਉਹ ਤਾਂ ਪੰਜਾਬ ਪੁਲਿਸ ਦੇ ਹੈ। ਸੋ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀਆਂ ਜੀਆਂ ਤਰਕਾਂ ਪੇਸ਼ ਕੀਤੀਆਂ ਜਾ ਰਹੀਆਂ ਪੁਲਿਸ ਵੱਲੋਂ। ਪਹਿਲਾਂ ਕਿਹਾ ਜਾ ਰਿਹਾ ਸੀ ਜੀ ਅਸੀਂ ਉਹਦੇ ਨੁਕਸਾਨ ਨੂੰ ਬਚਾਉਣ ਲਈ ਉਹਨੂੰ ਸੁਰੱਖਿਆ ਦੇ ਦਿੱਤੀ, ਫਿਰ ਕੀ ਦਿੱਤਾ ਜੀ ਅਸੀਂ ਜਾਂਚ ਕਰਕੇ ਫਿਰ ਉਹਨੂੰ ਮਾਮਲਾ ਦਰਜ ਕਰਾਂਗੇ, ਫਿਰ ਕਿਹਾ ਜੀ ਅਸੀਂ ਹੁਣ ਲਾਈ ਡਿਟੈਕਟਰ ਟੈਸਟ ਕਰਾਂਗੇ ਸਾਰਿਆਂ ਦੇ। ਸਾਰਾ ਕੁਛ ਜਿਹੜਾ ਪੁਲਿਸ ਦਾ ਸ਼ੱਕੀ ਜਾਪਦਾ। ਹੁਣ ਕਹਿੰਦੇ ਜੀ ਸ਼ਿਵਲਾਲ ਨੂੰ ਲੱਭਣ ਲਈ ਅਸੀਂ ਵੱਖ-ਵੱਖ ਰਾਜਾਂ 'ਚ ਟੀਮਾਂ ਭੇਜੀਆਂ, ਜਦ ਕਿ ਉਹਦੇ ਨਾਲ ਪੰਜਾਬ ਪੁਲਿਸ ਦੇ ਗਨਮੈਨ ਤੁਰੇ ਫਿਰਦੇ ਆ। ਸੋ ਆਪਣੇ ਆਪ ਦੇ ਵਿੱਚ ਇੱਕ ਹਾਸੋਹੀਣੀ ਕਾਰਵਾਈ ਹੈ ਪੰਜਾਬ ਪੁਲਿਸ ਦੀ। ਹਾਲਾਂਕਿ ਉਹਨਾਂ ਨੇ ਗ੍ਰਿਫਤਾਰੀਆਂ ਬਹੁਤ ਹੱਦ ਤੱਕ ਕਰ ਲਈਆਂ, ਪਰ ਸ਼ਿਵਲਾਲ ਦੇ ਮਾਮਲੇ 'ਚ ਪੁਲਿਸ ਹਾਲੇ ਕੂਲੀ ਦੀ ਕੂਲੀ ਹੈ। ਅੱਜ ਹੀ ਬਿਲਕੁਲ ਜੇ ਪੁਲਿਸ ਅਣਪਛਾਤੀ ਹੋ ਸਕਦੀ ਹੈ ਤਾਂ ਸ਼ਾਇਦ ਇਹਨਾਂ ਨੂੰ ਨਾ ਵੀ ਪਤਾ ਹੋਊਗਾ। ਬਾਕੀ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਕਾਂਗਰਸ ਤੇ ਅਕਾਲੀ,
ਬਿਲਕੁਲ ਜੀ, ਫਰੈਂਡਲੀ ਗੇਮ ਲੋਕਾਂ ਦੇ ਨਾਲ ਖੇਡ ਰਹੇ ਆ ਕਿ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ। ਅੱਗੇ ਆਪਾਂ ਕਮਰ ਸੰਧੂ ਦੇ ਮਾਮਲੇ ਦੀ ਗੱਲ ਕਰੀਏ ਕਿ ਉਹਨਾਂ ਦੇ ਕਹਿੰਦੇ ਕਿ ਜਾਂਚ ਦੇ ਹੁਕਮ ਹੋ ਗਏ ਆ ਕਿ ਕੀ ਹੋਇਆ ਸੀ। ਬੜੀ ਤੇਜ਼ੀ ਨਾਲ ਜਾਂਚ ਦੇ ਹੁਕਮ ਦਿੱਤੇ ਆ ਜੀ। ਜੇਲ੍ਹ ਮੰਤਰੀ ਹੈ ਜਿਹੜਾ ਸੋਹਣ ਸਿੰਘ ਠੰਡਲ, ਉਹਨੇ ਵੀ ਔਰ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ, ਜਿਹੜਾ ਸਾਡਾ ਹੋਮ ਸੈਕਟਰੀ ਆ ਸਟੇਟ ਦਾ ਜਗਪਾਲ ਸਿੰਘ, ਉਹਨੂੰ ਕਹਿ ਦਿੱਤਾ ਕਿ ਜਲਦੀ ਉਹ ਰਿਪੋਰਟ ਕਰਨ ਸਾਰੀ ਜਾਂਚ ਕਰਕੇ। ਤਾਂ ਮੈਨੂੰ ਲੱਗਦਾ ਕਿ ਕਮਰ ਸੰਧੂ ਦਾ ਜਿਹੜਾ ਬੁਰਾ ਸਮਾਂ ਉਹ ਹਾਲੇ ਟਲਿਆ ਨਹੀਂ। ਜਿਹੜੀ ਕੱਲ ਜੋ ਘਟਨਾ ਵਾਪਰੀ ਉਹਦੇ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਅਗਲਾ ਭਵਿੱਖ ਦਾ ਸਮਾਂ ਉਹ ਸੁਖਾਵਾਂ ਨਹੀਂ ਬੀਤਦਾ। ਜਿਸ ਤਰ੍ਹਾਂ ਏਡੀ ਛੇਤੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਤੇ ਨਾਲ ਹੀ ਜਿਹੜਾ ਜੇਲ੍ਹ ਮੰਤਰੀ, ਮੈਂ ਉਹਦੀ ਬਾਈਟ ਸੁਣ ਰਿਹਾ ਸੀ, ਉਹਨੇ ਇਸ਼ਾਰਾ ਵੀ ਕਰ ਦਿੱਤਾ। ਉਹਨੇ ਕਿਹਾ ਕਿ ਇਹ ਢੰਗ ਸੀ ਜਿਹੜਾ ਇਹ ਬਿਲਕੁਲ ਗੈਰ ਸੰਵਿਧਾਨਕ ਸੀਗਾ, ਗੈਰ ਲੋਕਤੰਤਰਿਕ ਢੰਗ ਸੀਗਾ ਜਿਹੜਾ ਮੁਲਾਕਾਤ ਦਾ ਅਪਣਾਇਆ ਗਿਆ, ਨਿਯਮਾਂ ਤੋਂ ਉਲਟ ਸੀ, ਇਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਸੈਟਅਪ ਹੈ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਇਹ ਕਿਸੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਜੇ ਕਮਰ ਸੰਧੂ ਨੂੰ। ਪਰ ਜਿਹੜੀ ਘਟਨਾ ਹੈ ਉਸ ਨੂੰ ਲੈ ਕੇ ਹਾਲੇ ਵੀ ਜਿਹੜੀਆਂ ਕੁਝ ਚੀਜ਼ਾਂ ਸਾਫ਼ ਨਹੀਂ ਹੋ ਪਾ ਰਹੀਆਂ। ਵੀਡੀਓ ਜਿਹੜਾ ਵਾਇਰਲ ਹੋਇਆ ਉਹ ਸਾਰਿਆਂ ਨੇ ਦੇਖਿਆ। ਜੋ ਉਸ ਤੋਂ ਬਾਅਦ ਜਿੱਦਾਂ ਕਮਰ ਸੰਧੂ ਕਹਿ ਰਹੇ ਸੀਗੇ ਕਿ ਜੀ ਮੈਂ ਇਕੱਲਾ ਗਿਆ, ਗੁਰਮੀਤ ਪਿੰਕੀ ਮੇਰੇ ਨਾਲ ਨਹੀਂ ਗਿਆ, ਪਰ ਵੀਡੀਓ 'ਚ ਸਾਫ਼ ਦਿਖਾਈ ਦਿੰਦਾ ਕਿ ਉਹ ਦੋਵੇਂ ਇਕੱਠੇ ਗਏ ਤੇ ਇਕੱਠੇ ਹੀ ਜਿਹੜਾ ਡਿਪਟੀ ਸੁਪਰਡੈਂਟ ਹੈ ਉਹਦੇ ਕਮਰੇ 'ਚ ਵੜੇ ਆ। ਉਸ ਤੋਂ ਬਾਅਦ ਇਕੱਲੇ ਜਾਂਦੇ ਕਮਰ ਸੰਧੂ ਮੁਲਾਕਾਤ ਕਰਨ। ਤੇ ਅੱਗੇ ਜੋ ਹੋਇਆ ਉਹਦੀ CCTV ਫੁਟੇਜ ਹੈ ਉਹਨਾਂ ਦੇ ਬਾਹਰ ਆਉਂਦਿਆਂ ਦੀ, ਪਰ ਜਿੱਥੇ ਉਹ ਮੁਲਾਕਾਤ ਹੁੰਦੀ ਉੱਥੇ ਕੀ ਕੁਝ ਵਾਪਰਿਆ ਹੁਣ ਪਤਾ ਨਹੀਂ ਕਿ CCTV ਕੈਮਰਾ ਉੱਥੇ ਹੈ ਨਹੀਂ ਸੀ ਜਾਂ ਹੈ ਤਾਂ ਉਹਦੀ ਫੁਟੇਜ ਗਾਇਬ ਕਰ ਦਿੱਤੀ ਗਈ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਪਰ ਕਮਰ ਸੰਧੂ ਜੀ ਕਿਉਂ ਮੁੱਕਰ ਰਹੇ ਸੀ ਕਿ ਗੁਰਮੀਤ ਪਿੰਕੀ ਨਾਲ ਨਹੀਂ ਗਿਆ, ਇਹ ਵੀ ਆਪਣੇ ਆਪ ਦੇ ਵਿੱਚ ਪ੍ਰਸ਼ਨ ਹੈ। ਔਰ ਦੂਜਾ ਇਹ ਕਹੀਏ ਕਿ ਉਹਨਾਂ ਨੇ ਕੁੱਟਮਾਰ ਦਾ ਜਿਹੜਾ ਇਲਜ਼ਾਮ ਸੀਗਾ, ਇਹ ਜਿਹੜੀ ਅਫਵਾਹ ਸੀਗੀ, ਇਸ ਨੂੰ ਨਕਾਰਿਆ ਸੀ। ਪਰ ਦੂਜੇ ਪਾਸੇ ਜਿਹੜੀ ਬੀਬੀ ਕਮਲਦੀਪ ਕੌਰ ਰਾਜੋਆਣਾ ਉਹ ਵਾਰ-ਵਾਰ ਕਹਿ ਰਹੀ ਹੈ ਕਿ ਕੁੱਟਮਾਰ ਹੋਈ ਸੀ ਔਰ ਕੀਤੀ ਗਈ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ। ਸੋ ਆਪਣੇ ਆਪ ਦੇ ਵਿੱਚ ਹੀ ਇਹ ਘਟਨਾ ਜਿਹੜੀ ਸਵਾਲ ਖੜੇ ਕਰਦੀ ਹੈ ਕਿ ਦੋਵੇਂ ਧਿਰਾਂ ਮੁੱਕਰ ਕਿਉਂ ਰਹੀਆਂ। ਕਿਉਂਕਿ ਜਿਹੜੇ ਕਮਰ ਸੰਧੂ ਜਿਹੜੀ ਗੱਲ ਕਹਿੰਦਾ ਹੈ ਕਿ ਅਸੀਂ ਜੀ ਮੁਲਾਕਾਤ ਦੇ ਸੱਦੇ ਤੇ ਗਏ ਸੀ ਕਿ ਬੀਬੀ ਕਮਲਦੀਪ ਕੌਰ ਨੇ ਸਾਨੂੰ ਸੱਦਿਆ ਸੀ, ਜਦ ਕਿ ਇਸ ਮਾਮਲੇ ਤੋਂ ਬੀਬੀ ਵੀ ਮੁੱਕਰ ਰਹੀ। ਉਹ ਕਹਿੰਦੀ ਜੀ ਇਹ ਆਪਣੇ ਆਪ ਆਏ ਸੀ ਤੇ ਮੇਰੇ ਪਤੀ ਦੇ ਨਾਲ ਮੁਲਾਕਾਤ ਕਰਨ ਗਏ, ਉੱਥੇ ਇਹ ਸਭ ਕੁਝ ਵਾਪਰਿਆ। ਸੋ ਸਾਰੀਆਂ ਚੀਜ਼ਾਂ ਹਾਲੇ ਸਾਫ਼ ਨਹੀਂ, ਕਿਸੇ ਧਿਰ ਵੱਲੋਂ ਪੁਸ਼ਟੀ ਨਹੀਂ ਹੋਈ ਹਾਲ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਝ ਸੁਣਿਆ ਹੈ, ਪਰ ਸਪਸ਼ਟ ਉਹਨਾਂ ਦੇ ਵਿੱਚੋਂ ਵੀ ਕੋਈ ਗੱਲ ਨਹੀਂ ਹੋ ਰਹੀ। ਪਰ ਇਸ ਘਟਨਾ ਨੇ ਜਿੱਦਾਂ ਕਹਿ ਲਈਏ ਇੱਕ ਵਾਰ ਫੇਰ ਲੋਕਾਂ ਨੂੰ ਵੰਡ ਦਿੱਤਾ। ਕੁਝ ਧੜੇ ਆ ਜਿਹੜੇ ਉਹ ਕਮਰ ਸੰਧੂ ਦੀ ਹਮਾਇਤ ਕਰ ਰਹੇ ਆ ਤੇ ਕੁਝ ਲੋਕ ਹੈ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹਮਾਇਤ ਕਰ ਰਹੇ ਆ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਦੋ ਧੜਿਆਂ 'ਚ ਵੰਡੇ ਗਏ ਜਾਪਦੇ ਆ ਪੰਜਾਬੀ। ਬਿਲਕੁਲ, ਗੱਲ ਕਿਸੇ ਪਾਸੇ ਵੀ ਨਹੀਂ ਲੱਗਣੀ ਲੱਗਦੀ। ਅਤੇ ਜੀ ਮੇਰਾ ਅਗਲਾ ਸਵਾਲ ਹੈਗਾ ਕਿ ਅਨਿਲ ਜੋਸ਼ੀ ਤੇ ਕੀ ਦੋਸ਼ ਲੱਗ ਰਹੇ ਨੇ? ਨਹੀਂ ਜੀ, ਉਹ ਇਲਜ਼ਾਮ ਲੱਗੇ ਆ, ਹਾਲੇ ਦੋਸ਼ੀ ਨਹੀਂ ਪਾਏ ਗਏ। ਉਹਨਾਂ ਤੇ ਇਲਜ਼ਾਮ ਲਾਇਆ ਕਾਂਗਰਸੀ ਲੀਡਰ ਆ ਕਰਮਜੀਤ ਰਿੰਟੂ, ਉਹਨੇ ਇਲਜ਼ਾਮ ਬਹੁਤ ਸੰਗੀਨ ਲਾਏ ਆ। ਅਨਿਲ ਜੋਸ਼ੀ ਤੇ ਵੈਸੇ ਇਲਜ਼ਾਮ ਜਿਹੜੇ ਉਹ ਪਹਿਲੀ ਵਾਰ ਨਹੀਂ ਲੱਗੇ। ਅਨਿਲ ਜੋਸ਼ੀ ਹੈ ਜਿਹੜਾ ਸਮੇਂ-ਸਮੇਂ ਤੇ ਇਲਜ਼ਾਮਾਂ ਦੇ ਘੇਰੇ 'ਚ ਆਉਂਦਾ ਰਿਹਾ। ਭਾਜਪਾ ਦੇ ਕੋਟੇ ਦਾ ਮੰਤਰੀ ਹੈ, ਸਥਾਨਕ ਸਰਕਾਰਾਂ ਦਾ ਮੰਤਰੀ ਹੈ। ਪਿੱਛੇ ਜੇ ਦੇ ਭਰਾ ਦੇ ਜਿਹੜਾ ਕੁੱਟਮਾਰ ਤੇ ਰਾਜ ਜੋਸ਼ੀ ਦੇ ਹੋਈ ਸੀ ਇੱਥੇ ਪੱਟੀ ਦੇ ਵਿੱਚ, ਤਰਨਤਾਰਨ ਦੇ ਵਿੱਚ, ਉਹਨੂੰ ਲੈ ਕੇ ਵੀ ਬਹੁਤ ਬਵਾਲ ਮਚਿਆ ਸੀ। ਹੁਣ ਇਹਦੇ ਤੇ ਇਲਜ਼ਾਮ ਲੱਗੇ ਆ ਕਿ 2012 ਦੇ ਵਿੱਚ ਜਿਹੜਾ ਲਾਂਚ ਕੀਤਾ ਗਿਆ ਸੀ ਮਾਡਲ ਇੰਡਸਟਰੀਅਲ ਪਾਰਕ, MIP ਕਹਿ ਦਿੰਦੇ ਆ ਜਿਹਨੂੰ, ਉਹਦੇ ਵਿੱਚ ਇਹਨੇ 300 ਕਰੋੜ ਦਾ ਗਬਨ ਕੀਤਾ। ਉਹ ਰਿੰਟਾ ਕਹਿੰਦਾ ਕਿ ਇਹਨੇ ਪਹਿਲਾਂ ਪਾਰਕ ਵਿਖਾ ਕੇ ਸਰਕਾਰ ਦਾ ਔਰ ਆਪਦੇ ਮੰਤਰੀ ਦਾ ਹੋਣ ਦਾ ਭਰੋਸਾ ਦੇ ਕੇ ਜਿਹੜੇ ਉਦਯੋਗਪਤੀ ਸੀ ਉਹਨਾਂ ਨੂੰ ਲਿਆਂਦਾ, ਉਹਨਾਂ ਤੋਂ ਪੈਸਾ ਵਸੂਲ ਕੀਤਾ, ਪਰ ਬਾਅਦ ਦੇ ਵਿੱਚ ਕੀਤਾ ਕੱਖ ਨਹੀਂ। 300 ਕਰੋੜ ਰੁਪਏ ਦੀ ਜਿਹੜੀ ਸੀਗੀ ਕੁੱਲ ਮਿਲਾ ਕੇ ਇਨਵੈਸਟਮੈਂਟ, ਉਹਦੇ ਚੋਂ ਹਿੱਸਾ ਜਿਹੜਾ ਸਭ ਤੋਂ ਜ਼ਿਆਦਾ ਉਹ ਇਹ ਹੜੱਪ ਕਰ ਗਿਆ। ਘਪਲਾ ਜਿਹੜਾ 300 ਕਰੋੜ ਤੋਂ 500 ਕਰੋੜ ਤੱਕ ਜਾ ਸਕਦਾ। CBI ਦੀ ਜਾਂਚ ਕੀਤੀ ਜਾਵੇ। ਹੁਣ ਮਸਲਾ ਇਹੀ ਹੈ ਕਿ ਜਾਂਚ ਕਰੇਗਾ ਕੌਣ? ਉੱਤੇ ਵੀ ਉਹ ਬੈਠੇ ਆ, ਹੇਠਾਂ ਵੀ ਉਹ ਬੈਠੇ ਆ। ਤੇ ਮੰਤਰੀ ਸਾਹਿਬ ਨੇ ਕੱਲ ਇਹਨਾਂ ਦੋਸ਼ਾਂ ਨੂੰ ਮੂਲੋਂ ਹੀ ਨਕਾਰ ਦਿੱਤਾ। ਉਹ ਕਹਿੰਦਾ ਜਿਹੜਾ ਕੱਖ ਕਰਦੇ ਨਹੀਂ ਉਹਨਾਂ ਨੇ ਇਹੀ ਕੁਝ ਕਰਨਾ, ਆਪ ਤੇ ਉਹ ਕੱਖ ਕਰ ਨਹੀਂ ਸਕਦੇ। ਪਰ ਜੋਸ਼ੀ ਤੇ ਇਹ ਜਿਹੜੇ ਦੋਸ਼ ਆ ਪਹਿਲੀ ਵਾਰ ਨਹੀਂ ਲੱਗੇ। ਸੱਤਾਧਾਰੀ ਇਹਨਾਂ ਦੇ ਜਿਹੜੇ ਸਾਥੀ ਹੈ ਅਕਾਲੀ, ਉਹਨਾਂ ਨੇ ਵੀ ਦੋਸ਼ ਇਹਦੇ ਤੇ ਲਾਏ ਆ ਸਮੇਂ-ਸਮੇਂ ਤੇ ਕਿ ਅੰਮ੍ਰਿਤਸਰ ਦੇ ਵਿੱਚ ਜੋਸ਼ੀ ਹੈ ਜਿਹੜਾ ਆਪਦੇ ਹਮਾਇਤੀਆਂ ਨੂੰ ਫਾਇਦੇ ਦੇਣ ਲਈ ਤੇ ਦੂਸਰਿਆਂ ਦਾ ਨੁਕਸਾਨ ਕਰਨ ਲਈ ਕਿਸੇ ਵੀ ਹੱਦ ਤੱਕ ਚਲਾ ਜਾਂਦਾ। ਬਹੁਤ ਪੈਸਾ ਇਸਨੇ ਇਕੱਠਾ ਕੀਤਾ ਹੈ ਅੰਮ੍ਰਿਤਸਰ ਦੇ ਵਿੱਚੋਂ, ਔਰ ਇੱਕ ਦੁਕਾਨ ਦੀ
ਫੋਟੋ ਵੀ ਅਖਬਾਰਾਂ ਦੇ ਵਿੱਚ ਪਬਲਿਸ਼ ਹੋਈ ਸੀ, ਜਿਹੜੀ ਇਹਦੇ ਹਮਾਇਤੀ ਦੀ ਸੜਕ ਦੇ ਬਿਲਕੁਲ ਉੱਤੇ ਕੰਢੇ ਤੇ ਬਣੀ ਹੋਈ ਸੀ, ਜਦ ਕਿ ਦੂਜੇ ਪਾਸੇ ਜਿਹੜੇ ਲੋਕ ਇਹਦੇ ਉਲਟ ਸੀ, ਉਹਨਾਂ ਦੀ ਜਿਹੜੀ ਜਗ੍ਹਾ ਜਾਇਜ਼ ਜਗ੍ਹਾ 'ਚ ਵੀ ਪ੍ਰਾਪਰਟੀ ਸੀ, ਉਹਨੂੰ ਵੀ ਢਾਹ ਦਿੱਤਾ ਗਿਆ ਸੀ, ਡੇਗ ਦਿੱਤਾ ਗਿਆ ਸੀਗਾ। ਸੋ ਮੰਤਰੀ ਸਾਹਿਬ ਤੇ ਇਹ ਜਿਹੜੇ ਦੋਸ਼ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਆ, ਪਰ ਮਸਲਾ ਉੱਥੇ ਫੇਰ ਅਟਕ ਜਾਏਗਾ ਕਿ ਕੀ ਪੰਜਾਬ ਸਰਕਾਰ ਜਿਹੜੀ ਹਰੇਕ ਮੁੱਦੇ ਤੇ ਘਿਰਦੀ ਜਾਂਦੀ ਹੈ ਕਿ ਉਹ ਇਸ ਮਾਮਲੇ 'ਚ ਜਾਂਚ ਕਰਵਾਏਗੀ। ਮੈਨੂੰ ਲੱਗਦਾ ਜੇ ਤੇ ਭੱਜਣ ਲੱਗੇ ਭਾਜਪਾ ਵਾਲੇ ਫਿਰ ਤੇ ਜਾਂਚ ਸ਼ਾਇਦ ਹੋ ਸਕਦੀ ਹੈ। ਜੇ ਹੱਥ 'ਚ ਹੱਥ ਪਾਈ ਖੜੇ ਰਹੇ, ਇੱਕ ਦੂਜੇ ਦੀਆਂ ਉਂਗਲਾਂ ਫੜੀ ਰੱਖੀਆਂ, ਫਿਰ ਮੈਨੂੰ ਲੱਗਦਾ ਕਿ ਜਾਂਚ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਜੀ, ਤੇ ਅੱਗੇ ਆਪਾਂ ਗੱਲ ਕਰੀਏ ਕਿ ਇੱਕ ਅਕਾਲੀ ਆਗੂ ਤੇ ਉਸਦੇ ਸਾਥੀਆਂ ਵੱਲੋਂ ਸਤਾਏ ਹੋਏ ਕਿਸਾਨ ਨੇ ਖੁਦਕੁਸ਼ੀ ਕਰ ਲਈ। ਬੜੀ ਇਹ ਆਪਣੇ ਆਪ ਦੇ ਵਿੱਚ ਮਨ ਨੂੰ ਦੁਖੀ ਕਰਨ ਵਾਲੀ ਖਬਰ ਹੈ ਜੀ। ਇਹ ਹੈ ਸ਼ਹਿਣਾ, ਜਿਹੜਾ ਬਰਨਾਲੇ ਦੇ ਲਾਗੇ ਕਸਬਾ ਸ਼ਹਿਣਾ, ਉੱਥੇ ਦਾ ਨਜ਼ਦੀਕ ਪਿੰਡ ਹੈ ਜਗਜੀਤਪੁਰਾ। ਉਹਦਾ ਕੋਈ ਕਿਸਾਨ ਸੀ ਗੁਰਬੰਸ ਸਿੰਘ, ਉਹਦੀ 12 ਏਕੜ ਜ਼ਮੀਨ ਇਹਨਾਂ ਨੇ ਠੱਗੀ ਮਾਰ ਕੇ ਜਿਹੜੀ ਵੇਚ ਵੱਟ ਲਈ। ਇੱਕ ਅਕਾਲੀ ਆਗੂ ਕੋਈ ਦੱਸਿਆ ਜਾਂਦਾ, ਪੁਰਾਣਾ ਸਰਪੰਚ ਡੋਗਰ ਸਿੰਘ, ਉਹਦੇ 2 ਸਾਥੀ ਇਹਨਾਂ ਨੇ ਭੱਚੇ 'ਚ ਲੈ ਲਿਆ। ਇਕੱਲਾ ਕਾਰਾ ਬੰਦਾ ਸੀਗਾ ਵਿਚਾਰਾ ਗੁਰਬੰਸ ਸਿੰਘ, ਇਹਨੂੰ ਭੱਚੇ 'ਚ ਲੈ ਕੇ ਜ਼ਮੀਨ ਇਹਦੀ ਵੇਚਤੀ। ਉਸ ਤੋਂ ਬਾਅਦ ਇਹਨੂੰ ਨਾ ਤੇ ਪੈਸਾ ਦਿੱਤਾ, ਨਾ ਕਿਤੇ ਜ਼ਮੀਨ ਲੈ ਕੇ ਦਿੱਤੀ। ਬੜੇ ਮਿੰਨਤਾਂ ਤਰਲਾ ਕੀਤੇ ਇਹਨੇ ਕਿ ਮੇਰਾ ਹੱਕ ਮੈਨੂੰ ਜਿਹੜਾ ਦਿਓ, ਪਰ ਅਫਸੋਸ ਹੱਕ ਇਹਨੂੰ ਨਹੀਂ ਮਿਲਿਆ ਤੇ ਅੰਤ ਹੱਕ ਮੰਗਦਾ ਇਹ ਉਸ ਜਗ੍ਹਾ ਤੇ ਚੱਲ ਵਸਿਆ ਜਿੱਥੇ ਹੱਕਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਤਾਂ ਗੁਰਬੰਸ ਸਿੰਘ ਦਾ ਜਿਹੜਾ ਇਹ ਮਾਮਲਾ ਹੈ ਉਹ ਇਸ ਕਰਕੇ ਜਿਹੜਾ ਦੁਖੀ ਕਰਨ ਵਾਲਾ ਕਿ ਕਿਸਾਨ ਤੇ ਪਹਿਲਾਂ ਹੀ ਮਰਿਆ ਸੀ, ਪਰ ਮਰੇ ਕਿਸਾਨ ਦੇ ਨਾਲ ਠੱਗੀਆਂ ਵੀ ਹੋ ਰਹੀਆਂ ਤੇ ਠੱਗੀਆਂ ਉਹੀ ਲੋਕ ਕਰ ਰਹੇ ਆ ਜਿਨ੍ਹਾਂ ਦੇ ਜੁਮੇ ਇਸ ਕਿਸਾਨ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਸੋ ਇਹ ਪਹਿਲੀ ਵਾਰ ਨਹੀਂ ਹੋਇਆ। ਜਿਹੜੀਆਂ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਹੁੰਦੀਆਂ, ਉਹਦਾ ਕਾਰਨ ਇਕੱਲਾ ਕਰਜ਼ਾ ਹੀ ਨਹੀਂ, ਹੇਠਲੇ ਪੱਧਰ ਤੇ ਜਿਹੜੇ ਏਦਾਂ ਦੇ ਜ਼ਬਰ ਜ਼ੁਲਮ ਹੁੰਦੇ ਆ ਉਹ ਵੀ ਇੱਕ ਕਾਰਨ ਹੈ। ਅਫਸੋਸ ਹੈ ਕਿ ਜਿਹੜੇ ਜਾਬਰ ਹੁੰਦੇ ਆ, ਕਿਉਂਕਿ ਉਹ ਜਾਬਰ ਆ, ਉਹ ਆਪਣੇ ਜ਼ੋਰ ਤੇ ਉਹ ਚੀਜ਼ਾਂ ਨੂੰ ਉੱਥੇ ਦਬਾ ਵੀ ਦਿੰਦੇ ਆ। ਬਹੁਤ ਸਾਰੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਇਹਨਾਂ ਕਾਰਨਾਂ ਕਰਕੇ ਹੁੰਦਾ। ਕਿਸੇ ਨੂੰ ਥਾਣੇ ਲਿਜਾ ਕੇ ਕੁਟਾਇਆ ਜਾਂਦਾ, ਨੰਗਾ ਕਰਕੇ ਜਲੀਲ ਕੀਤਾ ਜਾਂਦਾ, ਕਿਸੇ ਨੂੰ ਕਿਸੇ ਪੱਧਰ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ, ਕਿਸੇ ਤੋਂ ਇਸ ਤਰ੍ਹਾਂ ਠੱਗੀ ਠੋਰੀ ਕਰ ਲਈ ਜਾਂਦੀ ਹੈ। ਸੋ ਜਿਹੜੀਆਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਹੁੰਦੀਆਂ, ਦੇਖੋ ਤੁਸੀਂ ਸਾਡੇ ਮੰਤਰੀ ਇੱਥੇ ਦੁਆਬੇ ਦੇ ਵਿੱਚ ਬਹੁਤ ਵੱਡੇ, ਉਹਦੇ ਤੇ ਇਲਜ਼ਾਮ ਲੱਗਾ ਇੱਕ NRI ਨੇ ਕਿ ਇਹਨੇ 24 ਕਿੱਲੇ ਜ਼ਮੀਨ ਮੇਰੀ ਨੱਪ ਲਈ। ਇੱਕ ਭਾਜਪਾ ਦਾ ਬਹੁਤ ਵੱਡਾ ਨੇਤਾ ਉਹ ਪ੍ਰਧਾਨ ਬਣਨ ਦੀ ਦੌੜ ਦੇ ਵਿੱਚ ਹੈ, ਉਹਦੇ ਤੇ NRI ਨੇ ਲਾਇਆ ਸੀ 60 ਲੱਖ ਰੁਪਏ ਦੇ ਗਬਨ ਦਾ ਦੋਸ਼। ਸੋ ਇਹ ਜਿਹੜੇ ਪਹਿਲੀ ਵਾਰੀ ਨਹੀਂ ਹੋਏ, ਇਹ ਜਿਹੜੇ ਲੀਡਰ ਵੱਡੇ ਕਰਦੇ ਆ ਤੇ ਜਿਹੜੇ ਵੱਡੇ ਕਰਦੇ ਆ ਫਿਰ ਉਹਨਾਂ ਦੇ ਚੇਲੇ ਚਾਪੜੇ ਕਿਉਂ ਨਹੀਂ ਕਰਨਗੇ। ਸੋ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਕਿਸਾਨਾਂ ਦੀਆਂ, ਉਹ ਕੱਲੀਆਂ ਕਰਜ਼ੇ ਦੀਆਂ ਮਾਰੀਆਂ ਨਹੀਂ ਹੁੰਦੀਆਂ, ਇਹੋ ਜਿਹੀਆਂ ਠੱਗੀਆਂ ਠੋਰੀਆਂ ਜ਼ਬਰ ਜ਼ੁਲਮ ਵੀ ਇੱਕ ਕਾਰਨ ਹੈ, ਪਰ ਇਹਨਾਂ ਨੂੰ ਖੁਦਕੁਸ਼ੀ ਨਹੀਂ, ਇਹਨਾਂ ਨੂੰ ਰਾਜਨੀਤਿਕ ਕਤਲ ਹੀ ਕਿਹਾ ਜਾ ਸਕਦਾ ਹੈ। ਜੀ ਬਿਲਕੁਲ। ਤੇ ਅੱਗੇ ਜੀ ਆਪਾਂ ਅਖੀਰਲਾ ਸਵਾਲ ਆ ਕਿ ਹੁਣ ਛਾਪੇ ਮਰਵਾਏ ਜਾਣਗੇ ਸਕੂਲਾਂ ਦੇ ਵਿੱਚ ਪੰਜਾਬੀ ਲੱਭਣ ਨੂੰ ਕਿ ਪੰਜਾਬੀ ਗਾਇਬ ਕਿੱਥੇ ਹੋ ਗਈ? ਬਿਲਕੁਲ ਜੀ, ਪੰਜਾਬੀ ਇਹ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ। ਹੁਣ ਲੱਭਣਾ ਪਿਆ ਕਰੇਗਾ ਪੰਜਾਬੀ ਜ਼ੁਬਾਨ ਰਕਾਨ ਨੂੰ ਕਿ ਕਿੱਥੇ ਜੇ ਹੈਗੀ ਹੈ ਤੇ ਕਿੱਥੇ ਨਹੀਂ ਹੈਗੀ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਨਿੱਜੀ ਸਕੂਲ ਆ ਜੀ, ਪ੍ਰਾਇਮਰੀ ਸਕੂਲ, ਮਿਡਲ ਸਕੂਲ ਜਾਂ ਹਾਇਰ ਸੈਕੰਡਰੀ ਸਕੂਲ ਨੇ ਜਿਹੜੇ ਸਰਕਾਰੀ, ਉਹਨਾਂ ਦੇ ਵਿੱਚ ਤੇ ਪੰਜਾਬੀ ਹੈ ਜਿਹੜੀ ਸਹੀ ਸਲਾਮਤ ਆ। ਪਰ ਜਦੋਂ ਨਿੱਜੀ ਸਕੂਲਾਂ ਦੀ ਹੱਦਬੰਦੀ ਅਸੀਂ ਟੱਪ ਜਾਂਦੇ, ਅੰਦਰ ਚਲੇ ਜਾਂਦੇ ਹਾਂ, ਤੇ ਉੱਥੇ ਪੰਜਾਬੀ ਹੈ ਜਿਹੜੀ ਵਿਚਾਰੀ ਉਹ ਸਹਿਕ ਦੀ ਦਹਿਕਦੀ ਜੀ ਮਿਲਦੀ ਹੈ, ਕਿਉਂਕਿ ਉੱਥੇ ਪੰਜਾਬੀ ਦਾ ਬਹੁਤ ਬੁਰਾ ਹਾਲ ਕਰ ਦਿੱਤਾ, ਕਿਉਂਕਿ ਸਿੱਖਿਆ ਜਿਹੜੀ ਉਹਦਾ ਵਪਾਰੀਕਰਨ ਹੋ ਗਿਆ। ਉਸ ਵਪਾਰੀਕਰਨ ਨੇ ਜਿਹੜਾ ਪੰਜਾਬੀ ਬੋਲੀ ਨੂੰ ਉਹ ICU 'ਚ ਡੇਗ ਦਿੱਤਾ। ਸੋ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਵੀ ਬਣਿਆ ਹੋਇਆ 2008 ਦਾ ਪੰਜਾਬੀ ਐਕਟ, ਪਰ ਉਸ ਦੇ ਬਾਵਜੂਦ ਜਿਹੜੀਆਂ ਨਿੱਜੀ ਸੰਸਥਾਵਾਂ ਨੇ, ਸਿੱਖਿਆ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਪੰਜਾਬੀ ਦਾ ਜਿਹੜਾ ਹਾਸ਼ਰ ਆਲਮ ਹੈ ਉਹ ਉਹੀ ਰਿਹਾ। ਹੁਣ ਪੰਜਾਬ ਸਰਕਾਰ ਨੇ ਇੱਕ ਨਵੀਂ ਚੀਜ਼ ਕੀਤੀ ਹੈ ਕਿ ਜਿਹੜੇ ਸਾਡੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੈ, DO ਜਿਹਨਾਂ ਨੂੰ ਕਹਿ ਦਿੰਦੇ ਆਪਾਂ, ਤੇ ਉਹ ਜਾ ਕੇ ਚੈੱਕ ਕਰ ਸਕਦੇ ਆ, ਉਹਨਾਂ ਕੋਲ ਅਥਾਰਟੀ ਹੋਏਗੀ ਕਿ ਉਹ ਨਿੱਜੀ ਸਕੂਲਾਂ 'ਚ ਜਾ ਕੇ ਵੇਖ ਸਕਦੇ ਆ ਕਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਜਾਂ ਕਿੱਥੇ ਨਹੀਂ ਪੜ੍ਹਾਈ ਜਾਂਦੀ। ਸੋ ਇੱਕ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਵਾਗਤਯੋਗ ਕਦਮ ਹੈ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ, ਕਿਉਂਕਿ ਜ਼ਿਲ੍ਹਾ ਅਧਿਕਾਰੀ ਹੈ ਜਿਹੜਾ ਉਹਦੇ ਕੋਲ ਛੋਟੇ ਪੱਧਰ ਦੇ ਸਕੂਲਾਂ ਦੀ ਰਿਪੋਰਟ ਹੁੰਦੀ ਹੈ ਕਿ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਨਹੀਂ ਹੋ ਰਿਹਾ। ਸੋ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਬੱਚੇ, ਕਿਉਂਕਿ ਪੰਜਾਬ ਦੇ ਮੋਸਟਲੀ ਬੱਚੇ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਚਲੇ ਗਏ ਆ, ਇੱਥੇ ਗਰੀਬਾਂ ਦੇ ਗੁਰਬਿਆਂ ਦੇ ਬੱਚੇ ਰਹਿ ਗਏ ਆ ਜਿਹੜੇ ਸਰਕਾਰੀ ਸਕੂਲਾਂ 'ਚ ਰਹਿ ਗਏ ਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਬੱਚਿਆਂ ਨੂੰ ਪ੍ਰੋਪਰ ਪੰਜਾਬੀ ਸਿੱਖਿਆ ਜਿਹੜੀ ਉਹ ਮਿਲੇ, ਔਰ ਉਹਦੇ ਲਈ ਸਰਕਾਰ ਇਹ ਕੋਸ਼ਿਸ਼ਾਂ ਕਰੇ।
ਪਰ ਅਫਸੋਸ ਇਸ ਗੱਲ ਦਾ ਹੈ, ਪੰਜਾਬ ਦੇ ਵਿੱਚ ਜਿਹੜੇ ਬਹੁਤੇ ਸਰਕਾਰੀ ਸਕੂਲ ਆ ਉਹ ਵੱਡੇ ਕਾਰੋਬਾਰੀਆਂ ਦੇ ਆ ਜਾਂ ਵੱਡੇ ਨੇਤਾਵਾਂ ਦੇ ਆ, ਜਿਹੜੇ ਜ਼ਿਆਦਾ ਚੱਲਦੇ ਆ। ਸੋ ਇਹ ਦੇਖਣਾ ਦਿਲਚਸਪ ਹੋਏਗਾ ਕਿ ਕੀ ਜਿਹੜੇ ਡੀਓ ਆ ਉਹਨਾਂ ਦੀਆਂ ਜਿਹੜੀਆਂ ਕਾਰਾਂ ਹੈ ਉਹ ਇਹਨਾਂ ਸਕੂਲਾਂ ਦਾ ਗੇਟ ਟੱਪ ਪਾਉਣਗੀਆਂ ਜਾਂ ਬਾਹਰੋਂ ਬੋਰਡ ਪੜ੍ਹ ਕੇ ਕਿ ਫਲਾਣਾ ਸਿੰਘ ਦਾ ਸਕੂਲ ਹੈ ਉਹ ਮੁੜ ਆਉਣਗੀਆਂ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਚਾਤ ਪਾਈ। ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।